ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬੜੇ ਪਿਆਰ ਵਿੱਚ ਦੂਰੋਂ ਨੇੜਿਓਂ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਜੀ ਪਹੁੰਚੇ ਹੋ, ਪਹੁੰਚ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ। ਆਓ ਥੋੜਾ ਜਿਹਾ ਸਮਾਂ ਸਤਿਗੁਰੂ ਸੇਵਾ ਲੈਣ। ਮੇਰੀ ਬੇਨਤੀ, ਜਿਨ੍ਹਾਂ ਨੇ ਅਜੇ ਵੀ ਰਸਨਾ ਨੂੰ ਪਵਿੱਤਰ ਨਹੀਂ ਕੀਤਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੇ ਕਿਸੇ ਦੇ ਪੈਰ ਦੇ ਉੱਤੇ ਕੋਈ ਸੱਟ ਲੱਗ ਜਾਵੇ ਨਾ, ਪੈਰ ਦੇ ਉੱਤੇ ਲੱਗੀ ਹੋਈ ਸੱਟ ਪਿਆਰਿਓ ਸੰਭਲ ਕੇ ਚੱਲਣਾ ਸਿਖਾਉਂਦੀ ਏ। ਬੰਦਾ ਫਿਰ ਅੱਗੇ ਤੋਂ ਧਿਆਨ ਰੱਖਦਾ ਹੈ ਕਿ ਮੈਂ ਧਿਆਨ ਨਾਲ ਤੁਰਾਂ। ਪੈਰ ਦੇ ਉੱਤੇ ਲੱਗੀ ਹੋਈ ਚੋਟ ਬੰਦੇ ਨੂੰ ਸੰਭਲ ਕੇ ਚੱਲਣਾ ਸਿਖਾਉਂਦੀ ਏ ਤੇ ਮਨ ਦੇ ਉੱਤੇ ਲੱਗੀ ਹੋਈ ਚੋਟ ਬੰਦੇ ਨੂੰ ਸਮਝਦਾਰੀ ਦੇ ਨਾਲ ਜੀਵਨ ਜੀਣ ਦੀ ਜਾਚ ਸਿਖਾ ਦਿੰਦੀ ਹੈ। ਮਨ ਦੇ ਉੱਤੇ ਜਦੋਂ ਠੋਕਰ ਲੱਗਦੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਅਸੀਂ ਤੇ ਹਰ ਚੀਜ਼ ਵਿੱਚੋਂ ਕੁਝ ਨਾ ਕੁਝ ਸਿੱਖਣਾ ਹੈ। ਸਾਡਾ ਨਾਮ ਹੀ ਸਿੱਖ ਹੈ। ਹਰ ਚੀਜ਼ ਵਿੱਚੋਂ ਅਸੀਂ ਸਿੱਖਣਾ ਹੈ, ਹਰ ਚੀਜ਼ ਵਿੱਚੋਂ ਅਸੀਂ ਗੁਣ ਲੈਣੇ ਨੇ। ਹੁਣ ਕਈ ਵਾਰੀ ਇਹੋ ਜਿਹਾ ਹਿਸਾਬ ਬਣਦਾ ਸਾਡੀ ਲਾਈਫ ਦੇ ਵਿੱਚ, ਸਾਡਾ ਲਾਈਫ ਪਾਰਟਨਰ ਹੀ ਹੈ, ਭਾਵੇਂ ਉਹ ਪਤਨੀ ਹੈ, ਭਾਵੇਂ ਉਹ ਪਤੀ ਹੈ, ਭਾਵੇਂ ਸਾਡੇ ਮਾਤਾ ਪਿਤਾ ਨੇ, ਭਾਵੇਂ ਉਹ ਸਾਡੇ ਬੱਚੇ ਨੇ। ਕਈ ਵਾਰੀ ਇਹੋ ਜੀ ਮਨ ਦੇ ਉੱਤੇ ਚੋਟ ਮਾਰਦੇ ਨੇ, ਉਹ ਲੱਗੀ ਹੋਈ ਚੋਟ ਬੰਦੇ ਨੂੰ ਫਿਰ ਜੀਵਨ ਦੇ ਵਿੱਚ ਸੰਭਲ ਕੇ ਚੱਲਣਾ ਸਿਖਾ ਦਿੰਦੀ ਹੈ। ਹਰ ਚੀਜ਼ ਵਿੱਚੋਂ ਸਿੱਖਦਾ ਜਾਂਦਾ ਹੈ, ਹਰ ਚੀਜ਼ ਵਿੱਚੋਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਅਤੀਤ ਚਲਾ ਗਿਆ, ਜਿਹੜਾ ਪਾਸਟ ਸਮਾਂ ਉਹ ਤੇ ਬੀਤ ਗਿਆ। ਅਤੀਤ ਚਲਾ ਗਿਆ, ਉਹਦੇ ਲਈ ਆਪਣਾ ਸਮਾਂ ਖਰਾਬ ਨਾ ਕਰੋ। ਅਤੀਤ ਹੈ ਨਾ ਜਿਹੜਾ ਬੰਦੇ ਦਾ, ਉਹ ਤੇ ਚਲਾ ਗਿਆ, ਉਹਦੇ ਲਈ ਆਪਣਾ ਸਮਾਂ ਐਵੇਂ ਵਿਅਰਥ ਨਾ ਗਵਾਓ। ਉਹ ਯਾਦ ਵਿੱਚ ਬਸ ਬੰਦਾ ਜੀਵੀ ਜਾਂਦਾ ਕਈ ਵਾਰੀ, ਭਾਵੇਂ ਉਹ ਅਤੀਤ ਚੰਗਾ ਹੈ ਤੇ ਭਾਵੇਂ ਉਹ ਮੰਦਾ ਹੈ। ਜਦੋਂ ਬੰਦਾ ਅਤੀਤ ਦੇ ਬਾਰੇ ਬਹੁਤਾ ਸੋਚਦਾ ਹੈ ਨਾ, ਫਿਰ ਕਰ ਕੀ ਰਿਹਾ, ਆ ਸਮੇਂ ਨੂੰ ਖਰਾਬ ਕਰ ਰਿਹਾ, ਜਿਹੜਾ ਚੱਲ ਰਿਹਾ ਉਹਦੇ 'ਚ। ਅਤੀਤ ਚਲਾ ਗਿਆ, ਉਹਦੇ ਲਈ ਆਪਣਾ ਸਮਾਂ ਖਰਾਬ ਨਾ ਕਰੋ। ਭਵਿੱਖ ਹਜੇ ਆਉਣ ਵਾਲਾ, ਉਹਦੀ ਇੰਨੀ ਆਪਣੇ ਅੰਦਰ ਚਿੰਤਾ ਨਾ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਵਿੱਖ ਜਿਹੜਾ ਫਿਊਚਰ ਆਉਣ ਵਾਲਾ ਨਾ, ਉਹਦੀ ਇੰਨੀ ਚਿੰਤਾ ਨਾ ਕਰੋ। ਹਾਂ, ਥੋੜੇ ਬਹੁਤੇ ਹੀਲੇ ਵਸੀਲੇ ਕਰ, ਉਦਮ ਕਰ, ਅਗਾਂ ਕਿਵੇਂ ਸੈਟਲਮੈਂਟ ਕਰਨੀ ਹੈ ਲੋੜ ਅਨੁਸਾਰ ਕਰ, ਪਰ ਇੰਨੀ ਵੀ ਦਿਮਾਗ ਦੇ ਉੱਤੇ ਟੈਨਸ਼ਨ ਨਾ ਰੱਖ ਕਿ ਉਹ ਟੈਨਸ਼ਨ ਦਾ ਸਦਕਾ ਤੈਨੂੰ ਹਾਰਟ ਅਟੈਕ ਹੋ ਜਾਏ, ਉਹ ਟੈਨਸ਼ਨ ਦਾ ਸਦਕਾ ਤੂੰ ਡਿਪਰੈਸ਼ਨ ਦਾ ਮਰੀਜ਼ ਬਣ ਜਾਏ। ਹਾਏ ਮੇਰੇ ਬੱਚਿਆਂ ਦਾ ਕੀ ਬਣੇਗਾ, ਫਲਾਣੇ ਦਾ ਕੀ ਬਣੇਗਾ, ਇਦਾਂ ਕੀ ਬਣੇਗਾ। ਥੋੜੀ ਬਹੁਤੀ ਸੈਟਲਮੈਂਟ ਕਰ ਲੈ ਜਿੰਨੀ ਕੁ ਕਰ ਸਕਦਾ ਹੈ, ਪਰ ਬਹੁਤੀ ਟੈਨਸ਼ਨ ਨਾ ਰੱਖ। ਇੰਨਾ ਭਰੋਸਾ ਆਪਣੇ ਮਾਲਕ ਦੇ ਉੱਤੇ ਰੱਖ, ਜਿਹੜਾ ਮਾਲਕ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਰੋਟੀ ਦੇ ਸਕਦਾ, ਤੈਨੂੰ ਭੁੱਖਿਆਂ ਨਹੀਂ ਮਾਰੇਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਮੈਂ ਦੁਹਰਾ ਰਿਹਾ, ਅਤੀਤ ਚਲਾ ਗਿਆ, ਉਹਦੇ ਲਈ ਆਪਣਾ ਸਮਾਂ ਖਰਾਬ ਨਾ ਕਰੋ।
ਭਵਿੱਖ ਦੇ ਬਾਰੇ ਇੰਨਾ ਨਾ ਸੋਚੋ, ਇੰਨੇ ਸੁਪਨੇ ਨਾ ਲਓ, ਕਿਉਂਕਿ ਕਈ ਵਾਰੀ ਇਹੋ ਜਿਹਾ ਹਿਸਾਬ ਬਣਦਾ ਹੈ, ਬੰਦੇ ਦੇ ਬਹੁਤੇ ਲਿੱਤੇ ਹੋਏ ਸੁਪਨੇ ਵੀ ਬੰਦੇ ਨੂੰ ਦੁਖੀ ਕਰ ਦਿੰਦੇ ਨੇ। ਜੇ ਜਿਉਣਾ ਹੈ ਨਾ ਤੇ ਵਰਤਮਾਨ ਦੇ ਵਿੱਚ ਜੀਵੋ। ਆਖੋ ਵਾਹਿਗੁਰੂ ਜੀ ਵਾਹਿਗੁਰੂ। ਵਰਤਮਾਨ ਜਿਹੜਾ ਤੇਰੇ ਕੋਲ ਮੌਜੂਦ ਸਮਾਂ ਹੈ ਨਾ, ਪ੍ਰੈਜ਼ੈਂਟ ਹੈ, ਵਰਤਮਾਨ ਦੇ ਵਿੱਚ ਜੀਵੋ। ਜਦੋਂ ਬੰਦਾ ਵਰਤਮਾਨ ਦੇ ਵਿੱਚ ਜੀਉਂਦਾ ਹੈ ਨਾ, ਫਿਰ ਉਹਦੇ ਤੇ ਗੁਰੂ ਰਾਮਦਾਸ ਕਿਰਪਾ ਕਰਦੇ ਨੇ। ਜਿਹੜਾ ਵਰਤਮਾਨ, ਹੁਣ ਵਰਤਮਾਨ ਸਾਡੇ ਤੇ ਕੀ ਚੱਲ ਰਿਹਾ, ਅਸੀਂ ਸੰਗਤ ਵਿੱਚ ਬੈਠੇ ਹਾਂ, ਵਰਤਮਾਨ ਕੀ ਹੈ? ਮੈਂ ਕੀਰਤਨ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਇਹ ਵਰਤਮਾਨ ਸਮਾਂ ਚੱਲ ਰਿਹਾ। ਹੁਣ ਜਰਾ ਇਸ ਸਮੇਂ ਵਿੱਚ ਬਹਿ ਕੇ ਆਪਣੇ ਪੁਰਾਣੇ ਖਿਆਲ ਵੀ ਛੱਡੋ, ਆਉਣ ਵਾਲੇ ਸਮੇਂ ਦੀਆਂ ਪਲੈਨਿੰਗਸ ਵੀ ਛੱਡੋ। ਇਸ ਸਮੇਂ ਵਿੱਚ ਕੁਝ ਸਮਾਂ ਬਹਿ ਕੇ ਵੇਖੋ ਤੇ ਸਹੀ, ਇਦਾਂ ਮਹਿਸੂਸ ਹੋਏਗਾ ਬਸ ਅਸਲੀ ਆਨੰਦ ਆਹੀ ਹੈ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਧਿਆਨ ਨਾਲ ਸੁਣਿਓ, ਮੇਰੀ ਬੇਨਤੀ ਹੈ। ਜਿਨ੍ਹਾਂ ਦੇ ਕੋਲ ਆਪਣੇ ਨੇ ਨਾ, ਆਪਣੇ ਮਾਪੇ ਕੋਲ ਨੇ, ਭਰਾ ਭੈਣ ਕੋਲ ਨੇ, ਆਪਣੇ ਕੋਲ ਨੇ, ਜਿਨ੍ਹਾਂ ਦੇ ਕੋਲ ਆਪਣੇ ਨੇ ਉਹ ਝਗੜਦੇ ਨੇ। ਸੁਣਿਓ ਧਿਆਨ ਨਾਲ, ਕਈ ਵਾਰੀ ਲੜਾਈਆਂ ਬਹੁਤੀਆਂ ਫਿਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾ। ਜਿਨ੍ਹਾਂ ਕੋਲ ਆਪਣੇ ਨੇ ਉਹ ਝਗੜਦੇ ਨੇ, ਜਿਨ੍ਹਾਂ ਦਾ ਕੋਈ ਆਪਣਾ ਨਹੀਂ ਉਹ ਆਪਣਿਆਂ ਲਈ ਤਰਸਦੇ ਨੇ। ਇਦਾਂ ਹੀ ਹੁੰਦਾ ਤਕਰੀਬਨ। ਜਿਨ੍ਹਾਂ ਕੋਲ ਆਪਣੇ ਨੇ ਉਹ ਆਪਣਿਆਂ ਨਾਲ ਝਗੜਨਗੇ, ਤੇ ਜਿਨ੍ਹਾਂ ਦਾ ਆਪਣਾ ਹੈ ਕੋਈ ਨਹੀਂ ਉਹ ਆਪਣਿਆਂ ਲਈ ਤਰਸਦੇ ਨੇ। ਇਹ ਮੇਰੀ ਬੇਨਤੀ ਏ, ਕੱਲ ਨਾ ਅਸੀਂ ਹੋਵਾਂਗੇ, ਨਾ ਹੀ ਕੋਈ ਗਿਲਾ ਸ਼ਿਕਵਾ ਹੋਏਗਾ। ਸਿਰਫ ਸਿਮਟੀਆਂ ਹੋਈਆਂ ਯਾਦਾਂ ਦਾ ਇੱਕ ਸਿਲਸਿਲਾ ਹੋਏਗਾ। ਜਿਹੜੇ ਲਮਹੇ ਗੁਰਦੇਵ ਪਿਤਾ ਨੇ ਸਾਨੂੰ ਦਿੱਤੇ ਨੇ ਨਾ, ਇਹ ਹੱਸ ਕੇ ਬਿਤਾ ਲਓ। ਪਤਾ ਨਹੀਂ ਕੱਲ ਜ਼ਿੰਦਗੀ ਦਾ ਕੀ ਫੈਸਲਾ ਹੋਏਗਾ। ਜਿਹੜੇ ਸਮੇਂ ਨੇ ਨਾ ਉਹਨਾਂ ਨੂੰ ਹੱਸ ਕੇ ਬਿਤਾਓ। ਪਤਾ ਨਹੀਂ ਜ਼ਿੰਦਗੀ ਦਾ ਕੀ ਫੈਸਲਾ ਹੋਣਾ, ਕੱਲ ਪਤਾ ਥੋੜੀ ਹੈ। ਇੱਕ ਸਕਿੰਟ ਦੀ ਸਾਡੀ ਗਰੰਟੀ ਨਹੀਂ, ਆਉਣ ਵਾਲਾ ਇੱਕ ਸੈਕਿੰਡ ਸਾਡਾ ਕਿਹੋ ਜਿਹਾ ਹੋਣਾ ਹੈ। ਕਈ ਵਾਰੀ ਹੁੰਦਾ ਹੈ ਨਾ, ਫਲਾਣਾ ਬੰਦਾ ਤੇ ਹੁਣੇ ਹੀ ਮੈਨੂੰ 5 ਮਿੰਟ ਪਹਿਲੇ ਮਿਲਿਆ ਸੀ, ਇਹ ਹੋਈ ਕੀ ਗੱਲ 5 ਮਿੰਟ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ। ਬੰਦਾ ਕੰਮ ਕਰ ਰਿਹਾ ਆਫਿਸ ਦਾ ਕੰਮ ਕਰਦਿਆਂ ਕਈ ਵਾਰੀ ਸਾਇਲੈਂਟ ਹਾਰਟ ਅਟੈਕ ਹੁੰਦਾ, 2-3 ਮਿੰਟਾਂ 'ਚ ਪਤਾ ਨਹੀਂ ਲੱਗਦਾ ਕੀ ਬਣ ਗਿਆ। ਉਹ ਜਿਹੜੇ ਸਮੇਂ ਪਰਮੇਸ਼ਰ ਸਾਈਂ ਨੇ ਦਿੱਤੇ ਨੇ ਨਾ, ਜਿਹੜੇ ਲਮਹੇ ਦਿੱਤੇ ਨੇ, ਇਹਨਾਂ ਨੂੰ ਹੱਸ ਕੇ ਬਤੀਤ ਕਰੋ। ਪਤਾ ਨਹੀਂ ਕੱਲ ਜ਼ਿੰਦਗੀ ਦਾ ਕੀ ਫੈਸਲਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਜੀਵਨ ਵਿੱਚ ਬੜੀ ਕੰਮ ਆਏਗੀ, ਧਿਆਨ ਨਾਲ ਸੁਣਿਓ, ਮੇਰੀ ਬੇਨਤੀ ਹੈ। ਕੋਈ ਸਾਡਾ ਬੁਰਾ ਕਰੇ, ਕੋਈ ਸਾਡਾ ਬੁਰਾ ਕਰੇ, ਇਹ ਤੇ ਉਹਦੇ ਕਰਮਾਂ ਦੇ ਖਾਤੇ 'ਚ ਲਿਖਿਆ ਜਾ ਰਿਹਾ ਨਾ। ਕੋਈ ਸਾਡਾ ਬੁਰਾ ਕਰੇ, ਇਹ ਤੇ ਉਹਦੇ ਕਰਮਾਂ ਦੇ ਖਾਤੇ 'ਚ ਲਿਖਿਆ ਜਾ ਰਿਹਾ। ਅਸੀਂ ਕਿਉਂ ਕਿਸੇ ਦਾ ਬੁਰਾ ਕਰਕੇ, ਕਿਸੇ ਦਾ ਬੁਰਾ ਸੋਚ ਕੇ ਆਪਣਾ ਵਕਤ ਤੇ ਆਪਣੇ ਕਰਮਾਂ ਦੇ ਖਾਤੇ ਖਰਾਬ ਕਰੀਏ? ਅਸੀਂ ਕਿਉਂ ਕਰੀਏ ਇਦਾਂ ਜੀ? ਜੇ ਕੋਈ ਸਾਡਾ ਬੁਰਾ ਕਰ ਹੀ ਰਿਹਾ ਹੈ ਨਾ, ਉਹਦੇ ਕਰਮਾਂ 'ਚ ਲਿਖਿਆ ਜਾ ਰਿਹਾ, ਤੇ ਅਸੀਂ ਕਿਉਂ ਉਹਦਾ ਬੁਰਾ ਸੋਚ ਕੇ, ਉਹਦਾ ਬੁਰਾ ਕਰਕੇ ਆਪਣੇ ਕਰਮਾਂ ਦੇ ਖਾਤਿਆਂ ਨੂੰ ਤੇ ਆਪਣੇ ਵਕਤ ਨੂੰ ਖਰਾਬ ਕਰ ਰਹੇ ਹਾਂ? ਅਸੀਂ ਇਦਾਂ ਕਰਨ ਨਹੀਂ ਆਏ, ਸੱਚੀ ਗੱਲ ਕਰਦੇ ਹਾਂ। ਜੇ ਕੋਈ ਬੁਰਾ ਕਰਦਾ ਵੀ ਹੈ ਨਾ, ਇਹ ਉਹਦੇ ਸੰਸਕਾਰ ਨੇ, ਉਹਦੇ ਕਰਮ ਨੇ। ਤੂੰ ਬੁਰਾਈ ਦਾ ਜਵਾਬ ਬੁਰਾਈ ਦੇ ਨਾਲ ਨਾ ਦੇ। ਬੁਰਾਈ ਦਾ ਜਵਾਬ ਪਤਾ ਕਿਵੇਂ ਦੇ? ਇੱਕ ਪਾਠ ਜਪਜੀ ਸਾਹਿਬ ਦਾ ਨਿਤਨੇਮ ਵਧਾ ਲੈ ਤੇ ਅਰਦਾਸ ਕਰ ਦਿੱਤਿਆ, ਫਲਾਣਾ ਬੰਦਾ ਬਿਨਾਂ ਵਜ੍ਹਾ ਤੋਂ ਮੇਰੇ ਨਾਲ ਈਰਖਾ ਕਮਾਉਣ ਲੱਗ ਪਿਆ, ਉਹਨੂੰ ਸੁਮਤ ਦੇ ਦੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਜਦੋਂ ਮੈਂ ਪੜ੍ਹੀ ਨਾ, ਮੈਨੂੰ ਬੜਾ ਕੁਝ ਲੱਭਿਆ। ਵੇਖੋ, ਅੱਖਾਂ ਨੇ ਨਾ ਸਾਡੀਆਂ, ਸਾਡੀ ਅੱਖ ਏ, ਇਸ ਅੱਖ ਦੇ ਨਾਲ ਸੰਸਾਰ ਦੀ ਹਰ ਚੀਜ਼ ਬੰਦਾ ਵੇਖ ਸਕਦਾ, ਹਰ ਚੀਜ਼। ਅੱਖ ਦੇ ਨਾਲ ਸੰਸਾਰ ਦੀ ਹਰ ਚੀਜ਼ ਬੰਦਾ ਵੇਖ ਸਕਦਾ ਹੈ।
ਪਰ ਜਦੋਂ ਅੱਖ ਦੇ ਅੰਦਰ ਕੁਝ ਚਲਿਆ ਜਾਵੇ ਅੱਖ ਨਹੀਂ ਵੇਖ ਸਕਦੀ। ਅੱਖ ਦੇ ਅੰਦਰ ਜਦੋਂ ਕੁਝ ਚਲਿਆ ਜਾਵੇ, ਨਿੱਕਾ ਜਿਹਾ ਮਿੱਟੀ ਦਾ ਕਣ ਹੀ ਚਲਿਆ ਜਾਵੇ, ਅੱਖ ਨੂੰ ਨਜ਼ਰ ਨਹੀਂ ਆਉਂਦਾ। ਅੱਖਾਂ ਵੇਖਦੀਆਂ ਨੇ ਸੰਸਾਰ ਨੂੰ, ਪਰ ਅੱਖ ਦੇ ਵਿੱਚ ਜਰਾ ਜਿੰਨਾ ਕੁਝ ਕਣ ਮਿੱਟੀ ਦਾ ਚਲਿਆ ਜਾਵੇ ਅੱਖ ਨੂੰ ਉਹ ਨਜ਼ਰ ਨਹੀਂ ਆਉਂਦਾ। ਇਹ ਰਿਐਲਿਟੀ ਏ ਸਾਡੀ ਲਾਈਫ ਦੀ। ਉਹ ਕਿਵੇਂ? ਜਿਵੇਂ ਅੱਖ ਸਾਰਾ ਸੰਸਾਰ ਵੇਖਦੀ ਏ, ਅੱਖ ਦੇ ਅੰਦਰ ਕੋਈ ਚੀਜ਼ ਚਲੀ ਜਾਵੇ, ਧੂੜ ਮਿੱਟੀ ਦਾ ਕਣ ਚਲਿਆ ਜਾਵੇ, ਅੱਖ ਵੇਖ ਨਹੀਂ ਪਾਉਂਦੀ। ਇਸੇ ਤਰ੍ਹਾਂ ਬੰਦਾ ਦੂਜਿਆਂ ਦੀਆਂ ਬੁਰਾਈਆਂ ਹਰ ਵੇਲੇ ਵੇਖਦਾ, ਇਹਨੂੰ ਆਪਣੇ ਅੰਦਰ ਬੈਠੀਆਂ ਬੁਰਾਈਆਂ ਕਦੀ ਨਜ਼ਰ ਹੀ ਨਹੀਂ ਆਉਂਦੀਆਂ। ਦੂਜਿਆਂ ਦੀਆਂ ਬੁਰਾਈਆਂ, ਫਲਾਣਾ ਇਦਾਂ ਕਰਦਾ, ਉਹਦਾ ਸੁਭਾਅ ਇਦਾਂ ਦਾ, ਉਹ ਤੇ ਇਦਾਂ ਦਾ ਬੰਦਾ ਹੈ। ਦੂਜਿਆਂ ਦੀਆਂ ਬੁਰਾਈਆਂ ਬੰਦਾ ਹਰ ਵੇਲੇ ਵੇਖਦਾ, ਪਰ ਇਹਨੂੰ ਆਪਣੇ ਅੰਦਰਲੀਆਂ ਬੁਰਾਈਆਂ ਨਜ਼ਰ ਨਹੀਂ ਆਉਂਦੀਆਂ। ਅਸੀਂ ਸੰਗਤ ਕਿਉਂ ਕਰਦੇ ਆ? ਅਸੀਂ ਇਸੇ ਲਈ ਸੰਗਤ ਕਰਦੇ ਆ ਕਿ ਸੰਗਤ ਵਿੱਚ ਬਹਿ ਕੇ ਆਪਣੇ ਅੰਦਰ ਅਸੀਂ ਖੋਜ ਕਰਨੀ ਹੈ। ਗਹਿਰਾਈ ਦੇ ਵਿੱਚ ਜਾ ਕੇ ਆਪਣੇ ਅੰਦਰ ਡੁਬਕੀਆਂ ਲਾਉਣੀਆਂ ਨੇ, ਆਪਣੇ ਅੰਦਰ ਦੀ ਖੋਜ ਕਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂਗੇ, ਆਪਣੇ ਅੰਦਰ ਵੜ ਆਪਨੜੇ ਗਿਰੀਬਾਨ ਮੈਂ ਸਿਰ ਨੀਵਾ ਕਰ ਦੇਖ। ਜਦੋਂ ਆਪਣੇ ਅੰਦਰ ਵੜੇਗਾ ਨਾ, ਫਿਰ ਆਪਣੇ ਤੋਂ ਬੁਰਾ ਕੋਈ ਨਜ਼ਰ ਨਹੀਂ ਆਉਣਾ ਤੇ ਸਾਰਿਆਂ ਦੇ ਵਿੱਚ ਚੰਗਿਆਈਆਂ ਨਜ਼ਰ ਆਪੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਕਹਿ ਕੇ ਫਿਰ ਮੈਂ ਸ਼ਬਦ ਪੜ੍ਹਨਾ, ਸੁਣਿਓ ਧਿਆਨ ਨਾਲ। ਬੰਦਾ ਕਈ ਵਾਰੀ ਨਾ ਧੋਖੇ ਦੇ ਨਾਲ ਧਨ ਕਮਾਉਂਦਾ ਹੈ, ਧੋਖੇ ਦੇ ਨਾਲ ਫਲਾਣੇ ਨੂੰ ਵੀ ਲੁੱਟ ਲਾਂ, ਫਲਾਣੇ ਨੂੰ ਵੀ ਧੋਖਾ ਦੇ ਦਾਂ, ਇੱਥੋਂ ਤੱਕ ਆਪਣੀਆਂ ਧੀਆਂ ਭੈਣਾਂ ਦਾ ਧਨ ਖਾਣ ਲੱਗਿਆਂ ਵੀ ਕਈ ਵਾਰੀ ਬੰਦਾ ਸੰਕੋਚ ਨਹੀਂ ਕਰਦਾ। ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਕੁਝ ਇਦਾਂ ਦੇ ਵੀ ਹੁੰਦੇ ਨੇ ਸਾਡੀ ਲਾਈਫ ਵਿੱਚ। ਕੀ ਹੋਣਗੇ ਕਦੀ ਨਿਗਾਹ ਮਾਰ ਕੇ ਦੇਖ ਲੈ, ਧੀਆਂ ਭੈਣਾਂ ਨੂੰ ਵੀ ਨਹੀਂ ਛੱਡਿਆ, ਉਹਨਾਂ ਦਾ ਵੀ ਧਨ ਖਾ ਲਿਆ। ਧੋਖੇ ਦੇ ਨਾਲ ਕਮਾਏ ਹੋਏ ਪੈਸਿਆਂ ਨਾਲ ਬੰਦਾ ਜੇ ਪੁੰਨ ਦੇ ਕੰਮ ਕਰੇ ਨਾ, ਪੁੰਨ ਦੇ ਕੰਮ, ਕਈ ਧੋਖੇ ਬੜੇ ਕਰਦੇ ਤੇ ਪੁੰਨ ਵੀ ਬੜੇ ਕਰੀ ਜਾਂਦੇ। ਦਾਨ ਪੁੰਨ, ਮੈਂ ਫਲਾਣੇ ਮੰਦਿਰ ਵਿੱਚ ਲੱਖ ਰੁਪਈਆ ਦੇ ਦਿੱਤਾ, ਫਲਾਣੇ ਗੁਰਦੁਆਰੇ ਵਿੱਚ ਲੱਖ ਦੀ ਸੇਵਾ ਕਰਤੀ, ਫਲਾਣੀ ਜਗ੍ਹਾ ਤੇ ਮੈਂ ਲੰਗਰ ਕਰਾਤਾ, ਪਰ ਪੈਸੇ ਕਮਾਏ ਨੇ ਧੋਖੇ ਨਾਲ। ਧੋਖੇ ਨਾਲ ਕਮਾਏ ਹੋਏ ਪੈਸਿਆਂ ਦਾ ਜੇ ਪੁੰਨ ਕਰੋਗੇ ਨਾ, ਧੋਖੇ ਨਾਲ ਕਮਾਏ ਹੋਏ ਪੈਸੇ ਪਿਆਰਿਓ ਜੇ ਪੁੰਨਾਂ ਦੇ ਕੰਮਾਂ ਦੇ ਵਿੱਚ ਲਾਓਗੇ ਤੇ ਉਹ ਪੁੰਨ ਤੁਹਾਨੂੰ ਨਹੀਂ ਮਿਲਣਾ। ਜਿਨ੍ਹਾਂ ਨਾਲ ਤੁਸੀਂ ਧੋਖਾ ਕੀਤਾ ਨਾ, ਇਹ ਪੁੰਨ ਉਹਦੇ ਖਾਤੇ ਵਿੱਚ ਜਾਣੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸ ਕਰਕੇ ਕੋਸ਼ਿਸ਼ ਕਰ ਜਿਹੋ ਜਿਹਾ ਮਾਲਕ ਤੈਨੂੰ ਬਣਾਉਣਾ ਚਾਹੁੰਦੇ ਨੇ ਨਾ, ਉਹੋ ਜਿਹਾ ਬਣ। ਸੱਚੀ ਸੁੱਚੀ ਕਿਰਤ ਕਰ, ਕਿਸੇ ਨਾਲ ਧੋਖਾ ਨਾ ਕਰ, ਬਹੁ ਪਰਪੰਚ ਕਰ, ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਨਬੇੜਾ ਤੇ ਲੇਖਾ ਤੇ ਤੇਰਾ ਹੀ ਹੋਣਾ ਹੈ। ਜੇ ਹੁਣ ਪੁੰਨ ਕਮਾਏ ਕਿਹਦਾ ਸਦਕਾ? ਧੋਖੇ ਨਾਲ ਇਕੱਠੀ ਕੀਤੀ ਹੋਈ ਮਾਇਆ ਦਾ ਸਦਕਾ। ਫਲਾਣੀ ਜਗ੍ਹਾ ਤੇ ਲੰਗਰ ਵੀ ਲਾਤਾ, ਛਬੀਲਾਂ ਵੀ ਲਾਤੀਆਂ, ਗੁਰਦੁਆਰਾ ਬਣ ਰਿਹਾ, ਉਹਦੀ ਕਾਰ ਸੇਵਾ 'ਚ ਹਿੱਸੇ ਵੀ ਪਾਤੇ ਮਾਇਆ ਦੇ। ਧੋਖੇ ਨਾਲ ਕਮਾਏ ਹੋਏ ਪੈਸਿਆਂ ਨਾਲ ਜੇ ਤੂੰ ਪੁੰਨ ਕਰਦਾ ਹੈ ਨਾ, ਤੇ ਉਹ ਪੁੰਨ ਤੇਰੀ ਝੋਲੀ 'ਚ ਨਹੀਂ ਪੈ ਰਹੇ, ਉਹ ਪੁੰਨ ਉਹਦੀ ਝੋਲੀ ਵਿੱਚ ਜਾ ਰਹੇ ਜਿਨ੍ਹਾਂ ਨੂੰ ਤੂੰ ਧੋਖਾ ਦੇ ਕੇ ਕਮਾਏ ਨੇ ਪੈਸੇ। ਇਸ ਕਰਕੇ ਆਹ ਚੀਜ਼ਾਂ ਤੋਂ ਸੰਕੋਚ ਕਰੀਏ, ਆਪਣੇ ਜੀਵਨ ਨੂੰ ਨਿਤਾ ਪ੍ਰਤੀ ਉੱਚਾ ਚੁੱਕਣ ਦਾ ਯਤਨ ਕਰੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਮੈਂ ਸ਼ਬਦ ਪੜ੍ਹਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 305 306 ਅੰਗ ਦੇ ਉੱਤੇ ਦਰਜ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਆਓ ਇਸ ਸ਼ਬਦ ਦਾ ਗਾਇਨ ਆਪਾਂ ਰਲ ਮਿਲ ਕੇ ਕਰੀਏ, ਕੋਈ ਰਸਨਾ ਖਾਲੀ ਨਾ ਰਹੇ। ਸਾਰੇ ਬੜੇ ਪਿਆਰ ਦੇ ਵਿੱਚ ਹਾਜ਼ਰੀਆਂ ਲਾਇਓ। ਥੋੜਾ ਜਿਹਾ ਸਮਾਂ ਪੂਰਾ ਲਾਹਾ ਲੈਣਾ। ਜਿਹੜੀਆਂ ਸੰਗਤਾਂ ਇਸ ਵੇਲੇ ਲਾਈਵ ਦੇਖ ਰਹੀਆਂ ਨੇ, ਸਾਡੇ YouTube ਚੈਨਲ ਤੇ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ
जो चैनल है YouTube, ये दोवें चैनलों के लिंक भी शेयर कर दिओ, सबसक्राइब भी कर लो जिन्होंने नहीं किया होया चैनल सबसक्राइब। फेसबुक ते जेड़े वेख रहे ये लिंक भी वध तो वध शेयर करने की कृपालता करो। आओ ये शब्द कोई रसना मंझी ना रहे, बड़े प्यार से पढ़ियो जी। जन नानक तोड़ मंगे तिस गुर सिख की, जो आप जपे अवरे नाम जपावे। पढ़ो। जन नानक तोड़ मंगे तिस गुर सिख की, जन नानक तोड़ मंगे तिस गुर सिख की, जो आप जपे अवरे नाम जपावे। जो आप जपे अवरे नाम जपावे। पढ़ो। जन नानक तोड़ मंगे तिस गुर सिख की, सारे जन नानक तोड़ मंगे तिस गुर सिख की, जो आप जपे अवरे नाम जपावे। जो आप जपे अवरे नाम जपावे। गुरु रामदास जी सारे आखो धन बाबा। गुर सतगुर का जो सिख अखाए, पढ़ो जी। गुर सतगुर का जो सिख अखाए, सो पल के उठ हर नाम ते आवे। उद्यम करे पल के परबाती, इशनान करे अमृत सर नामे। जो आप जपे अवरे नाम जपावे। पढ़ो। जो आप जपे अवरे नाम जपावे। जन नानक तोड़ मंगे तिस गुर सिख की, जन नानक तोड़ मंगे तिस गुर सिख की, जो आप जपे अवरे नाम जपावे। जो आप जपे अवरे नाम जपावे। धन गुरु रामदास जी सारे आखो धन बाबा। एक सिख उपदेश गुरु हर हर जप जा
उपदेश गुरु हर हर जप जा, सब किल बिख पाप दुख लह जावे। फिर चढ़े दिवस गुरबाणी गावे, बहदिया उठदिया हर नाम ते आवे, बहदिया उठदिया हर नाम ते आवे। जन नानक तोड़ मंगे तिस गुर सिख की, पढ़ो। जन नानक तोड़ मंगे तिस गुर सिख की, जो आप जपे अवरे नाम जपावे, जो आप जपे अवरे नाम जपावे। गुरु रामदास प्यार नाल सारे आखो ने जी धन बाबा। जो सांस की रास ते आए मेरा हर हर, जो सांस की रास ते आए मेरा हर हर, सो गुर सिख गुरु मन पावे। जिसनु दयाल होवे मेरा स्वामी, तिस गुर सिख गुर उपदेश सुनावे, तिस गुर सिख गुरु उपदेश सुनावे। जन नानक तोड़ मंगे तिस गुर सिख की, पढ़ो। जन नानक तोड़ मंगे तिस गुर सिख की, जो आप जपे अवरे नाम जपावे, जो आप जपे अवरे नाम जपा। सारे कीर्तन करो। जन नानक तोड़ मंगे तिस गुर सिख की, जन नानक तोड़ मंगे तिस गुर सिख की, जो आप जपे अवरे नाम जपावे, जो आप जपे अवरे नाम जपावे। जन नानक तोड़ मंगे तिस गुर सिख की, जो आप जपे अवरे नाम जपावे। जो तुद सच ते आएंदे से बिरले थोड़े, बोलो। जो तुद सच ते आएंदे से बिरले थोड़े, जो मन चित एक आराध दे, तिन की बरकत खाए असंख करोड़े। तुदनो सब ते आएंदी से ठाए पाए, जो साहिब लोड़े।
जो बिन सतगुर सेवे खाते पैन दे से मुए मर जम्मे कोणे ओए हाजर मिठा बोल दे बाहर विस कटे मुख खोले मन खोटे दे बिछोड़े जो तुद सच ते आएंदे से विरले थोड़े जो मन चित एक आराध दे तिनकी बरकत खाए असंख करोड़े दान महिंडा तली खाक जे मिले ता मस्तक लाइए पढ़ो दान महिंडा तली खाक जे मिले ता मस्तक लाइए कूड़ा लालच छटिए होए एक मन अलख ते आइए फल तेरे हो पाइए जे मेरी काल कमाई जे होवे पूरब लिखिया तोड़ तेना दे पाई मत थोड़ी सेव गवाइए दान महिंडा तली खाक जे मिले तमस्तक लाइए जे मिले तमस्तक लाइए जन नानक तोड़ मंगे बोलो जिनके चोले रतड़े प्यारे जिनके चोले रतड़े प्यारे जिनके चोले रतड़े प्यारे जिनके चोले रतड़े प्यारे कंत तिना के पास कंत तिना के पास तोड़ तिना की जे मिल जी तोड़ तिना की जे मिल जी कहो नानक की अरदास नानक की अरदास जन नानक तोड़ मंगे तिस गुर सिख की वड भागी साध संग परापत तिन भेटत दुर्मत खोई तिन की तूर नानक दास बाँछे जिन हर नाम हृदय परोई जन नानक तोड़ मंगे तिस गुर सिख की जन नानक तोड़ मंगे तिस गुर सिख की जो आप जपे अवरे नाम जपावे पढ़ो जो आप जपे अवरे नाम जपा सारे कृपा करो जन नानक तोड़ मंगे तिस गुर सिख की जन नानक तोड़ मंगे तिस गुर सिख की जो आप जपे अवरे नाम जपावे जो आप जपे अवरे नाम जपावे वाहिगुरु 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 सारे वाहिगुरु 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 सारे सारे नहीं बोल रहे वाहिगुरु
ਵਾਹਿਗੁਰੂ 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 ਗੱਜ ਕੇ ਗੱਜ ਕੇ ਵਾਹਿਗੁਰੂ 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 ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆ हर दरगे पहनाइया हर आप गल लाइया जो गुरमुख नाम ते आए दे तिन दर्शन दीजै बोलो तिन दर्शन दीजै सारे बोलो तिन दर्शन दीजै सारे बोलो जी तिन दर्शन दीजै हम तिन के चरण पखाल दे तोड़ कोल कोल पीजै तोड़ कोल कोल पी बोलो तोड़ कोल कोल पीजै तोड़ कोल कोल तिस जन के पग नित पूजिए मेरी जिंदड़िए बोलो तिस जन के पग नित पूजिए मेरी जिंदड़िए जो मार्ग धर्म चले से राम जो मार्ग धर्म चले से राम हम तिन के चरण पखाल दे तोड़ कोल कोल पीजै हम तिन के चरण पखाल दे तोड़ कोल कोल पीजै मेरे राम हर जन कै हों बल जाए केसा का कर चवर टोलावा चरण तोड़ मुख लाए मेरे राम केसा का कर चवर टोलावा चरण तोड़ मुख लाए जन नानक तोड़ मंगे तिस गुर सिख की पढ़ो जन नानक तोड़ मंगे तिस गुर सिख की जो आप जपे अवरे नाम जपावे जो आप जपे अवरे धन गुरु रामदास जी धन गुरु रामदास जी धन गुरु रामदास जी धन गुरु रामदास जी सारी संगत प्यार न लाखो धन बाबा दीप सिंह जी पिता हजूर छेवें पातशाह जी दी मां कौलां जी दी गोद विच बैठे हैं थोड़े जे मिनट मैं आप जियां दे होर लैणे ने 15 कुछ मिनट अंदाजा मन बिरतियां नूं टिका के बहण दा यतन करिओ शब्द आपां सारियां ने गुरु रामदास बापू जी दा उच्चारण कीता पढ़िआ जन नानक धूड़ मंगै तिस गुर सिख की जो आप जपै अवरै नाम जपावै ते कल कुदरती दिहाड़ा आ रहा है गुरु तेग बहादुर बापू जी दा आगमन दिन मैं शब्द पढ़ रहा सा शब्द पढ़दे सोच रहा सा गुरु तेग बहादुर बापू जी का आगमन दिन है शब्द मैं पढ़िया जन नानक धूड़ मंगै तिस गुर सिख की जो आप जपै अवरै नाम जपावै महाराज आप ही सुमत दे दिओ अपने जीवन दे विचों कोई इहो जी खुशबू कोई इहो जिहा कौतक आप ही बुद्धि विच ले आओ जिस
ਕੌਤਕ ਨੂੰ ਸੁਣ ਕੇ ਸੰਗਤਾਂ ਖੁਸ਼ੀਆਂ ਦੇਣ, ਅਸੀਸਾਂ ਦੇਣ ਔਰ ਨਾਮ ਜਪਣ ਦਾ ਵੱਧ ਤੋਂ ਵੱਧ ਸਭ ਨੂੰ ਚਾਅ ਚੜੇ ਕਿ ਨਾਮ ਜਿਹੜਾ ਜਪਦਾ ਬੰਦਗੀ ਕਰਦਾ ਤੇ ਕਰਨ ਤੋਂ ਬਾਅਦ ਦੂਜਿਆਂ ਕੋਲੋਂ ਨਾਮ ਜਪਵਾਉਂਦਾ, ਸਤਿਗੁਰੂ ਵੀ ਉਹਦੀ ਚਰਨ ਧੂੜੀ ਨੂੰ ਲੋਚਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇੱਕ ਹੈ ਕੇਵਲ ਸੁਣਨਾ, ਨਾਮ ਜਪਣਾ ਚਾਹੀਦਾ, ਬੰਦਗੀ ਕਰਨੀ ਚਾਹੀਦੀ, ਸੁਣਿਆ ਮੰਨਿਆ ਨਹੀਂ, ਉਹ ਵੀ ਗਲਤ, ਕੱਲਾ ਸੁਣਨਾ। ਇੱਕ ਹੈ ਸੁਣਨ ਤੋਂ ਬਾਅਦ, ਪੜਨ ਤੋਂ ਬਾਅਦ ਕੱਲਾ ਦੂਜਿਆਂ ਨੂੰ ਉਪਦੇਸ਼ ਦੇਈ ਜਾਣਾ, ਉਹ ਵੀ ਗਲਤ ਹੈ, ਠੀਕ ਨਹੀਂ। ਕੱਲਾ ਉਪਦੇਸ਼ ਦੇਣਾ। ਮਹਾਰਾਜ ਕਹਿੰਦੇ ਮੈਂ ਤੇ ਉਹਦੇ ਤੋਂ ਵਾਰ ਨੇ ਬਲਿਹਾਰ ਨੇ ਜਾਨਾ, ਜਿਹੜਾ ਬਾਣੀ ਨੂੰ ਪੜ੍ਹੇ ਵੀ, ਬਾਣੀ ਨੂੰ ਸੁਣੇ ਵੀ, ਬਾਣੀ ਨੂੰ ਕਮਾਵੇ ਵੀ ਤੇ ਕਮਾਉਣ ਤੋਂ ਬਾਅਦ ਦੂਜਿਆਂ ਨੂੰ ਵੀ ਕਮਾਉਣ ਦਾ ਉਪਦੇਸ਼ ਦੇਵੇ, ਆਪ ਜੁੜੇ ਵੀ ਤੇ ਦੂਜਿਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੇ। ਪਰ ਕਹਿੰਦੇ ਉਹਦੇ ਤੋਂ ਫਿਰ ਮੈਂ ਵਾਰਨੇ ਜਾਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ। ਮੈਂ ਕੋਈ ਸਾਖੀ ਕੋਈ ਜ਼ਿਕਰ ਨਹੀਂ, ਬਸ ਇੱਕ ਟੂਕ ਮਾਤਰ ਇਸ਼ਾਰਾ ਜਿਹਾ ਦੇਣਾ। ਪਟਨਾ ਸਾਹਿਬ ਦੀ ਧਰਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਇਹ ਜ਼ਿਕਰ ਹੈ। ਇੱਕ ਬੜਾ ਰੰਗਿਆ ਹੋਇਆ ਗੁਰਸਿੱਖ ਹੋਇਆ ਭਾਈ ਜੈਤਾ, ਕਿਰਤ ਕੀ ਕਰਦਾ, ਹਲਵਾਈ ਦਾ ਕੰਮ ਹੈ ਤੇ ਮਨ ਵਿੱਚ ਸ਼ਰਧਾ ਬੜੀ ਹੈ, ਸੱਚੀ ਸੁੱਚੀ ਕਿਰਤ ਕਰਦਾ ਹੈ, ਭਾਵਨਾ ਬੜੀ। ਤੇ 5 ਪੂੜੀਆਂ ਪਿਆਰਿਓ ਬੜੇ ਪਿਆਰ ਨਾਲ ਸਵੇਰੇ ਕੱਢਦਾ ਤੇ 5 ਪੂੜੀਆਂ ਉਹ ਕਿਸੇ ਰੰਗੇ ਹੋਏ ਗੁਰਸਿੱਖ ਨੂੰ ਛਕਾ ਦਿੰਦਾ। ਉਸ ਤੋਂ ਬਾਅਦ ਆਪਣਾ ਕਾਰ ਵਿਹਾਰ ਸ਼ੁਰੂ ਕਰਦਾ। ਕਰਨੀ ਬੜੀ ਹੈ, ਕਮਾਈ ਬੜੀ ਹੈ, ਅੰਮ੍ਰਿਤ ਵੇਲਾ ਵੀ ਹੈ, ਪ੍ਰੈਕਟੀਕਲ ਜੀਵਨ ਵੀ ਹੈ, ਕਿਰਤ ਵੀ ਸੱਚੀ ਸੁੱਚੀ ਹੈ। ਤੇ ਜਿਹੜਾ ਇਹਦੀ ਦੁਕਾਨ ਤੇ ਕੋਈ ਲੋੜਵੰਦ ਵੀ ਆਉਂਦਾ ਨਾ, ਉਹਦੀ ਵੀ ਮਦਦ ਕਰੀ ਜਾਂਦਾ, ਉਹਦੀ ਵੀ ਬਾਹ ਫੜਦਾ। ਮੈਂ ਕੇਵਲ ਇਸ਼ਾਰਾ ਜਿਹਾ ਦੇ ਰਿਹਾ। ਤੇ ਜਿਹੜੀ ਕਮਾਈ ਕਰਦਾ ਉਹਦਾ ਦਸਵੰਧ ਵੀ ਕੱਢਦਾ, ਗੁਰਸਿੱਖਾਂ ਦੀ ਸੇਵਾ ਵੀ ਕਰਦਾ। ਸਾਰੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨੂੰ ਬਖਸ਼ੇ ਹੋਏ ਨੇ ਭਾਈ ਜੈਤੇ ਦੇ। ਹੁਣ ਤੁਸੀਂ ਸਿਆਣੇ ਹੋ, ਜਿਹੜਾ ਗੁਣਾਂ ਦੇ ਨਾਲ ਭਰਿਆ ਹੋਏਗਾ ਨਾ ਬੰਦਾ, ਗੁਣਾਂ ਦੇ ਨਾਲ ਜਿੱਥੇ ਉਹਦੀ ਸੋਭਾ ਹੋਏਗੀ ਨਾ, ਰੱਜ ਰੱਜ ਕੇ ਲੋਕ ਉਹਦੀ ਸੋਭਾ ਕਰਨਗੇ। ਕਦੀ ਨੋਟ ਕਰਨਾ, ਉਸੇ ਬੰਦੇ ਦੀ ਨਿੰਦਿਆ ਕਰਨ ਵਾਲੇ ਵੀ ਜ਼ਿਆਦਾ ਹੀ ਹੋਣਗੇ। ਜਿਹਦੀ ਵਡਿਆਈ ਵੱਡੀ ਹੋਏਗੀ ਨਾ, ਜਿਹਦੀ ਉਸਤਤ ਜ਼ਿਆਦਾ ਹੋਏਗੀ, ਨਿੰਦਿਆ ਕਰਨ ਵਾਲੇ ਵੀ ਉਹਦੇ ਹੀ ਜ਼ਿਆਦਾ ਹੋਣਗੇ। ਚੜ੍ਹਦੀ ਕਲਾ ਵੇਖ ਕੇ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਬਰਦਾਸ਼ਤ ਨਾ ਕਰ ਪਾਉਂਦੇ ਹੋਣ, ਉਹ ਨਿੰਦਿਆ ਦਾ ਵਿਸ਼ਾ ਬਣਾਈ ਜਾਣਗੇ। ਉਹ ਤੇ ਇਦਾਂ ਦਾ, ਉਹ ਤੇ ਇਦਾਂ ਦਾ, ਉਹ ਤੇ ਇਹੋ ਜਿਹਾ, ਉਹ ਤੇ ਇਹੋ ਜਿਹਾ। ਗੱਲ ਪਤਾ ਕੁਝ ਵੀ ਨਹੀਂ, ਕੋਲ ਕਦੀ ਬੈਠੇ ਨਹੀਂ, ਜੀਵਨ ਦਾ ਪਤਾ ਹੈ ਹੀ ਕੁਝ ਨਹੀਂ, ਬਸ ਐਵੇਂ ਬਸ ਚੜ੍ਹਦੀ ਕਲਾ ਵੱਲ ਵੇਖ ਕੇ ਗੱਲਾਂ ਬਣਾਉਣੀਆਂ ਨੇ। ਇਹ ਸ਼ੁਰੂ ਦੀ ਰੀਤ ਹੈ, ਸ਼ੁਰੂ ਦੀ। ਹੁਣ ਭਾਈ ਜੈਤੇ ਦੀ ਨਾ ਸੋਭਾ ਬੜੀ ਵਡਿਆਈ ਪੂਰੇ ਇਲਾਕੇ ਦੇ ਵਿੱਚ। ਤੇ ਪਿਆਰਿਓ, ਨਿੰਦਿਆ ਕਰਨ ਵਾਲੇ ਵੀ ਵਧਣੇ ਸ਼ੁਰੂ ਹੋ ਗਏ। ਤੇ ਨਿੰਦਕਾਂ ਨੇ ਨਾ ਐਵੇਂ ਇੱਕ ਗੱਲ ਜੀ ਬਣਾ ਲਈ, ਰੌਲਾ ਪਤਾ ਕੀ ਪਾਇਆ। ਕਹਿੰਦੇ ਭਾਈ ਜੈਤਾ ਹੈ ਤੇ ਬੜਾ ਵਧੀਆ, ਜਿਹਨੇ ਹੁਣ ਗੱਲ ਬਣਾਉਣੀ ਨਾ ਇਦਾਂ ਹੀ ਕਰਦਾ, ਬਾਕੀ ਤੇ ਸਭ ਕੁਝ ਠੀਕ ਹੈ। ਕਹਿੰਦੇ ਭਾਈ ਜੈਤਾ ਨਾ ਬਾਕੀ ਤੇ ਸਭ ਕੁਝ ਠੀਕ ਹੈ, ਬੜਾ ਵਧੀਆ ਰੰਗਿਆ ਹੋਇਆ ਗੁਰਸਿੱਖ ਹੈ, ਪਰ ਭਾਈ ਜੈਤਾ ਨਾ ਕਦੀ ਨਹਾਉਂਦਾ ਨਹੀਂ, ਇਹਨੂੰ ਇਸ਼ਨਾਨ ਕਰਦਿਆਂ ਨਹੀਂ ਵੇਖਿਆ। ਆਖੋ ਵਾਹਿਗੁਰੂ ਜੀ। ਆਹ ਰੌਲਾ ਸਾਰੇ ਇਲਾਕੇ ਵਿੱਚ ਪਾ ਦਿੱਤਾ ਭਾਈ ਜੈਤੇ ਦਾ, ਇਹ ਕਦੀ ਇਸ਼ਨਾਨ ਨਹੀਂ ਕਰਦਾ, ਇਹ ਕਦੀ ਨਹਾਉਂਦਾ ਨਹੀਂ, ਇਹਨੂੰ ਨਹਾਉਂਦਿਆਂ ਨਹੀਂ ਵੇਖਿਆ। ਇਹਦੇ ਘਰ ਕੋਈ ਪ੍ਰਬੰਧ ਹੈ ਹੀ ਨਹੀਂ ਨਹਾਉਣ ਦਾ, ਨਾ ਕਦੀ ਨਦੀ ਤੇ ਜਾਂਦੇ ਇਹਨੂੰ ਵੇਖਿਆ, ਇਹ ਨਹਾਉਂਦਾ ਨਹੀਂ। ਇਹ ਰੌਲਾ ਉਹਨਾਂ ਸਭ ਪਾਸੇ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਸਿਆਣੇ ਹੋ, ਜਿਹੜਾ ਬੰਦਾ ਅੰਦਰੋਂ ਸੱਚਾ ਹੈ ਨਾ, ਅੰਦਰੋਂ ਜਿਹੜਾ ਸਾਫ਼ ਹਿਰਦੇ ਵਾਲਾ ਹੈ, ਭਾਵੇਂ ਲੱਖਾਂ ਨਿੰਦਕ ਉਹਦੇ ਆ ਜਾਣ, ਉਹਦਾ ਵਾਲ ਵੀ ਵਿੰਗਾ ਨਹੀਂ ਕੋਈ ਕਰ ਸਕਦਾ।
ਵਾਲ ਵੀ ਵਿੰਗਾ ਨਹੀਂ। ਜਿੰਨੀਆਂ ਮਰਜ਼ੀ ਮਨ ਘੜਤ ਕਹਾਣੀਆਂ ਬਣਾਈ ਜਾਣ, ਜਿੰਨੀਆਂ ਮਰਜ਼ੀ ਅਫਵਾਹਾਂ ਫੈਲਾਈ ਜਾਣ, ਪਰ ਨਾਮ ਜਪਣ ਵਾਲੇ ਦਾ, ਬੰਦਗੀ ਕਰਨ ਵਾਲੇ ਦਾ, ਜਿਹੜਾ ਸੱਚਾਈ ਵਾਲਾ ਜੀਵਨ ਵਾਲਾ ਬੰਦਾ ਹੈ ਨਾ, ਜਿਹੜਾ ਗੁਰੂ ਦੇ ਆਸ਼ੇ ਮੁਤਾਬਕ ਚੱਲਣ ਦਾ ਯਤਨ ਕਰਦਾ ਹੈ, ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਹੁਣ ਨਿੰਦਕਾਂ ਨੇ ਨਾ ਸਭ ਪਾਸੇ ਰੌਲਾ ਪਾਇਆ। ਮੈਂ ਗੱਲ ਛੋਟੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਇਸ ਇਲਾਕੇ 'ਚ ਆਏ, ਸਾਰੇ ਬੇਨਤੀਆਂ ਕਰਦੇ, ਮਹਾਰਾਜ ਸਾਡੇ ਵੱਲ ਚਰਨ ਪਾਓ। ਮਹਾਰਾਜ ਕਹਿੰਦੇ ਨਹੀਂ, ਅੱਜ ਤੇ ਅਸੀਂ ਭਾਈ ਜੈਤੇ ਵੱਲ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੁਰਤੀ ਵਿੱਚ ਕਰੋ ਦੀਦਾਰ ਗੁਰੂ ਤੇਗ ਬਹਾਦਰ ਸਾਹਿਬ ਦੇ, ਜਿਨ੍ਹਾਂ ਦਾ ਕੱਲ ਆਗਮਨ ਪੁਰਬ ਏ। ਕਹੋ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਉਹਦੇ ਵੱਲ ਜਾਣਾ, ਭਾਈ ਜੈਤੇ ਵੱਲ। ਹੁਣ ਮਹਾਰਾਜ ਨੂੰ ਤੇ ਪਤਾ ਹੈ ਨਾ ਕਿ ਮੇਰਾ ਸਿੱਖ ਹੈ ਭੋਲਾ, ਹੈ ਸੱਚਾ, ਇਹਦੇ ਅੰਦਰ ਕੋਈ ਵੈਰ ਵਿਰੋਧ ਨਹੀਂ, ਕਿਰਤ ਵੀ ਸੱਚੀ ਸੁੱਚੀ ਕਰਦਾ ਹੈ, ਲੋੜਵੰਦਾਂ ਦੀ ਸੇਵਾ ਵੀ ਕਰਦਾ ਹੈ, ਮਨ ਵਿੱਚ ਖੋਟ ਇਹਨੇ ਕਦੀ ਰੱਖੀ ਨਹੀਂ ਕੋਈ। ਪਰ ਐਵੇਂ ਲੋਕਾਂ ਦੇ ਵਿੱਚ ਨਿੰਦਿਆ ਦਾ ਵਿਸ਼ਾ ਬਣਿਆ। ਮੈਂ ਆਪਣੇ ਸਿੱਖ ਦੀ ਵਡਿਆਈ ਨੂੰ ਹੁਣ ਪ੍ਰਗਟ ਕਰਨਾ ਹੈ, ਤੇ ਸਾਹਿਬ ਨੇ ਵਡਿਆਈ ਪ੍ਰਗਟ ਕਰਨ ਦੀ ਵਿਧ ਕੀ ਬਣਾਈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਦੇ ਘਰ ਵਿੱਚ ਚਰਨ ਪਾਏ। ਹੁਣ ਜਦੋਂ ਮਹਾਰਾਜ ਨੇ ਚਰਨ ਪਾਏ, ਇਹਨੇ ਬੜੀ ਸ਼ਰਧਾ ਭਾਵਨਾ ਨਾਲ ਸਾਹਿਬ ਦੀ, ਸਿੱਖਾਂ ਦੀ ਸੇਵਾ ਕੀਤੀ। ਤੇ ਜਦੋਂ ਰਾਤ ਹੋਈ ਨਾ, ਤੇ ਸਾਹਿਬ ਆਰਾਮ ਅਵਸਥਾ 'ਚ ਹੋਏ, ਸਾਰੇ ਸਿੱਖ ਵੀ ਜਦੋਂ ਸੌਂ ਗਏ, ਤੇ ਜਦੋਂ ਹੋਇਆ ਅੰਮ੍ਰਿਤ ਵੇਲਾ, ਸਾਹਿਬ ਉੱਠੇ ਤੇ ਸਿੱਖਾਂ ਨੂੰ ਵੀ ਠਾਇਆ, ਸਿੱਖਾਂ ਨੂੰ ਵੀ ਠਾਇਆ। ਤੇ ਕੁਝ ਨਿੰਦਕ ਵੀ ਇਹਦੇ ਘਰ ਰੁਕੇ ਸੀ। ਕਿਉਂ ਰੁਕੇ ਸੀ? ਕਿ ਅਸੀਂ ਵੇਖਣਾ ਹੈ ਕਿ ਇਹ ਨਹਾਉਂਦਾ ਕਿ ਨਹੀਂ ਨਹਾਉਂਦਾ। ਹੁਣ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਾਂ ਨੂੰ ਉਠਾਇਆ, ਤੇ ਮਹਾਰਾਜ ਕਹਿੰਦੇ ਭਾਈ ਆਪਣੀਆਂ ਅੱਖਾਂ ਨਾਲ ਵੇਖੋ, ਜੈਤਾ ਇਸ਼ਨਾਨ ਕਰਦਾ ਕਿ ਨਹੀਂ ਕਰਦਾ, ਨਹਾਉਂਦਾ ਕਿ ਨਹੀਂ ਨਹਾਉਂਦਾ। ਹੁਣ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ। ਪਤਾ ਕੀ, ਇਹਦੇ ਘਰ ਨਾਲ ਇੱਕ ਵੱਡਾ ਹੌਜ ਜਿਹਾ ਬਣਿਆ। ਇਹ ਅੰਮ੍ਰਿਤ ਵੇਲੇ ਉੱਠਿਆ, ਉੱਠ ਕੇ ਅਰਦਾਸ ਕੀਤੀ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ, ਅਰਦਾਸ ਕੀਤੀ, ਤੇ ਅਰਦਾਸ ਕਰਨ ਤੋਂ ਬਾਅਦ ਨਾ ਉਸ ਹੌਜ ਦੇ ਕੋਲ ਖਲੋ ਗਿਆ। ਹਾਂਜੀ, ਵੱਡਾ ਸਾਰਾ ਟੱਪ ਕਹਿ ਲਓ, ਜਿਵੇਂ ਵੱਡਾ ਸਾਰਾ ਉਹ ਬਣਿਆ ਹੋਇਆ ਘਰ ਦੇ ਵਿੱਚ ਹੌਜ। ਹੁਣ ਇੱਕ ਕਾਲੇ ਰੰਗ ਦੀ ਆਈ ਏ ਗਾਂ। ਹੁਣ ਸੁਣਨ ਵਾਲੀ ਗੱਲ ਜੀ, ਉਹਨੇ ਆਪਣੇ ਮੁਖ ਦੇ ਵਿੱਚੋਂ ਕੱਢਿਆ ਜਲ। ਜਲ ਦੇ ਨਾਲ ਉਹ ਸਾਰਾ ਜਿਹੜਾ ਹੌਜ ਭਰ ਗਿਆ। ਉਸ ਵਿੱਚ ਭਾਈ ਜੇਤੇ ਨੇ ਕੀਤਾ ਇਸ਼ਨਾਨ, ਤੇ ਇਸ਼ਨਾਨ ਕਰਨ ਤੋਂ ਬਾਅਦ ਭਜਨ ਬੰਦਗੀ ਵਿੱਚ ਜੁੜ ਗਿਆ। ਹੁਣ ਗਾਂ ਅਲੋਪ ਹੋ ਗਈ। ਭਾਈ ਜੇਤਾ ਜਦੋਂ ਭਜਨ ਬੰਦਗੀ ਵਿੱਚ ਜੁੜਿਆ, ਸਿੱਖਾਂ ਦੇ ਅੰਦਰ ਉਹ ਜਿਹੜਾ ਸ਼ੰਕਾ ਸੀ ਨਾ, ਭਾਈ ਜੇਤਾ ਇਸ਼ਨਾਨ ਨਹੀਂ ਕਰਦਾ, ਉਹ ਤੇ ਹੱਲ ਹੋ ਗਿਆ। ਪਰ ਇੱਕ ਸਵਾਲ ਹੋਰ ਪੈਦਾ ਹੋ ਗਿਆ, ਇਹ ਗਾਂ ਕੌਣ ਹੈ? ਇਸ ਵੇਲੇ ਇੱਥੇ ਕੀ ਕਰਨ ਆਈ? ਹੁਣ ਅੰਮ੍ਰਿਤ ਵੇਲੇ ਦਾ ਸਮਾਂ, ਸਾਹਿਬ ਦੇ ਅੱਗੇ ਕੁਝ ਬੋਲ ਨਹੀਂ ਪਾ ਰਹੇ, ਕਿਉਂਕਿ ਸਾਹਿਬ ਨੇ ਇਸ਼ਾਰਾ ਕੀਤਾ ਇਸ ਵੇਲੇ ਕੋਈ ਬਚਨ ਨਹੀਂ। ਇਸ ਵੇਲੇ ਆਪਣਾ ਨਿਤਨੇਮ ਜੋ ਬੰਦਗੀ ਕਰਨੀ ਉਹ ਕਰੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੁਣ ਜਦੋਂ ਪਈ ਨਾ ਸਵੇਰ, ਸਾਰੇ ਸਿੱਖ ਇਕੱਠੇ ਹੋ ਕੇ ਆ ਗਏ। ਮਹਾਰਾਜ ਇੱਕ ਗੱਲ ਦੀ ਸਮਝ ਨਹੀਂ ਆਈ। ਇਹ ਤੇ ਸਮਝ ਆ ਗਈ ਕਿ ਉਹ ਜੇਤਾ ਰੋਜ਼ ਇਸ਼ਨਾਨ ਕਰਦਾ ਹੈ, ਪਰ ਇੱਕ ਗੱਲ ਅਜੇ ਤੱਕ ਸਮਝ 'ਚ ਨਹੀਂ ਪੈ ਰਹੀ, ਉਹ ਗਾਂ ਕੌਣ ਸੀ ਜਿਨੇ ਆਪਣੇ ਮੁਖ ਦੇ ਵਿੱਚੋਂ ਜਲ ਕੱਢਿਆ? ਉਸ ਜਲ ਨਾਲ ਭਾਈ ਜੇਤੇ ਤੇ ਇਸ਼ਨਾਨ ਕੀਤਾ, ਗਾਂ ਕੌਣ ਸੀ? ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ, ਕਹਿੰਦੇ ਉਹ ਗਾਂ ਕੋਈ ਹੋਰ ਨਹੀਂ, ਉਹ ਆਪ ਗੰਗਾ ਚੱਲ ਕੇ ਆਈ ਸੀ। ਸਤਿ ਸ੍ਰੀ ਅਕਾਲ। ਸਿੱਖ ਨੂੰ ਇਸ਼ਨਾਨ ਕਰਾਉਣ ਵਾਸਤੇ ਆਪ ਗੰਗਾ ਚੱਲ ਕੇ ਆਈ ਸੀ ਸਿੱਖ ਦੇ ਘਰ ਵਿੱਚ। ਮਹਾਰਾਜ ਗੰਗਾ ਕਿਵੇਂ? ਤੇ ਮਹਾਰਾਜ ਨੇ ਉਸ ਵੇਲੇ ਇਹ ਗੱਲ ਸੁਣਾਈ, ਕਹਿੰਦੇ ਇਹ ਜਿਹੜੇ ਸਾਰੇ ਤੀਰਥ ਨੇ ਨਾ, ਜਦੋਂ ਲੋਕ ਇਹਨਾਂ ਤੀਰਥਾਂ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ, ਆਪਣੀ ਮੈਲ ਤੀਰਥਾਂ ਦੇ ਵਿੱਚ ਛੱਡ ਦਿੰਦੇ ਨੇ। ਤੇ ਇਹ ਤੀਰਥਾਂ ਨੂੰ ਵੀ ਤੇ ਕੋਈ ਜਗ੍ਹਾ ਇਹੋ ਜਿਹੀ ਚਾਹੀਦੀ ਹੈ ਨਾ, ਜਿਸ ਜਗ੍ਹਾ ਤੇ ਉਹ ਆਪਣੀ ਮੈਲ ਲਵਾਉਣ।
ਤੇ ਫਿਰ ਮਹਾਰਾਜ ਨੇ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ, ਬਚਨ ਸੁਣਾਇਆ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਕਿਲ ਬਿਖ ਮੈਲ ਭਰੇ ਪਰੇ ਖਮਰੇ ਵਿੱਚ ਖਮਰੀ ਮੈਲ ਸਾਧੂ ਕੀ ਧੂਰ ਗਵਾਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਜੀ ਦਾ ਬਚਨ ਸੁਣਾਇਆ, ਕਹਿੰਦੇ ਜਿੰਨੇ ਵੀ ਤੀਰਥ ਨੇ ਨਾ, ਜਿਨ੍ਹਾਂ ਵਿੱਚ ਜਾ ਕੇ ਲੋਕ ਇਸ਼ਨਾਨ ਕਰਦੇ, ਆਪਣੀ ਮੈਲ ਲਾ ਦਿੰਦੇ ਨੇ ਤੀਰਥਾਂ ਵਿੱਚ, ਤੇ ਤੀਰਥ ਵੀ ਨਾਮ ਜਪਣ ਵਾਲਿਆਂ ਦੇ ਅਸਥਾਨ ਤੇ ਜਾ ਕੇ ਉਹਨਾਂ ਦੀ ਸੇਵਾ ਕਰਕੇ ਤੀਰਥ ਵੀ ਆਪਣੀ ਮੈਲ ਲਵਾਉਂਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਗੁਰੂ ਜੀ। ਰਾਮਦਾਸ ਜੀ ਨੇ ਅੱਗੇ ਏਡਾ ਪਿਆਰਾ ਇਹ ਬਚਨ ਉਚਾਰਿਆ, ਕਹਿੰਦੇ ਤੀਰਥ 68 ਮੱਜਨ ਨਹਾਈ, ਕਹਿੰਦੇ 68 ਤੀਰਥਾਂ ਦਾ ਮੱਜਨ ਹੋ ਗਿਆ, ਇਸ਼ਨਾਨ ਹੋ ਗਿਆ। ਜਿਹੜਾ ਸੰਗਤ ਦੀ ਚਰਨ ਧੂੜੀ ਪ੍ਰਾਪਤ ਕਰਦਾ ਹੈ, ਤੇ ਕਹਿੰਦੇ ਸਤ ਸੰਗਤ ਕੀ ਧੂੜ ਪਰੀ ਉੱਡ ਨੇਤਰੀ, ਕਹਿੰਦੇ ਜਦੋਂ ਇਹ ਨੇਤਰਾਂ ਵਿੱਚ ਕਿਤੇ ਧੂੜ ਪੈਂਦੀ ਨਾ, ਇਹ ਨਹੀਂ ਕਿ ਮਿੱਟੀ ਦੀਆਂ ਚਰਨ ਧੂੜੀ ਦੀਆਂ ਬੁੱਕਾਂ ਭਰ ਭਰ ਕੇ ਪਾਈ ਜਾਣੀਆਂ ਨੇ। ਇਹਦਾ ਮਤਲਬ ਕੀ, ਕਹਿੰਦੇ ਜਦੋਂ ਪਿਆਰ ਦੇ ਨਾਲ ਕੋਈ ਅੱਖਾਂ ਰਾਹੀਂ ਸੰਗਤ ਦੇ ਦੀਦਾਰ ਹੀ ਕਰਦਾ ਹੈ, ਸੰਗਤ ਦੀ ਚਰਨ ਧੂੜੀ ਜਦੋਂ ਨੇਤਰਾਂ ਵਿੱਚ ਉੱਡ ਕੇ ਪੈਂਦੀ ਹੈ ਨਾ, ਇਹਦਾ ਲਾਭ ਪਤਾ ਕੀ ਹੁੰਦਾ, ਤਗੜਾ ਜਕਾਰਾ ਦੇਣਾ। ਗੁਰੂ ਰਾਮਦਾਸ ਕਹਿੰਦੇ ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ, ਕਹਿੰਦੇ ਜਦੋਂ ਅੱਖਾਂ ਦੇ ਨਾਲ ਕੋਈ ਪਿਆਰ ਨਾਲ ਨਾਮ ਜਪਣ ਵਾਲਿਆਂ ਦਾ ਦੀਦਾਰ ਹੀ ਕਰਦਾ ਹੈ ਨਾ, ਜਦੋਂ ਇਹਨਾਂ ਅੱਖਾਂ ਨਾਲ ਨਾਮ ਜਪਣ ਵਾਲਿਆਂ ਨੂੰ ਵੇਖਦਾ, ਨਾਮ ਜਪਣ ਵਾਲਿਆਂ ਨੂੰ ਵੇਖਣ ਦਾ ਸਦਕਾ ਜਿੰਨੀ ਵੀ ਮਨ ਦੇ ਉੱਤੇ ਪਾਪਾਂ ਦੀ ਮੈਲ ਜਮਾ ਹੋਈ ਹੁੰਦੀ ਹੈ ਨਾ, ਉਹ ਮੈਲ ਲੱਥ ਜਾਂਦੀ ਏ। ਸਤਿ ਸ੍ਰੀ ਅਕਾਲ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਵੇਲੇ ਇਹ ਬਚਨ ਉਚਾਰਿਆ, ਕਹਿੰਦੇ ਤੁਸੀਂ ਕਈ ਭੁਲੇਖੇ ਦੇ ਵਿੱਚ ਭਾਈ ਜੇਤੇ ਵਰਗੇ ਰੰਗੇ ਗੁਰਸਿੱਖ ਦੀ ਨਿੰਦਿਆ ਕਰਦੇ ਹੋ। ਇਹ ਏਡੀ ਕਮਾਈ ਵਾਲਾ ਗੁਰਸਿੱਖ ਏ, ਇਹਦੀ ਧੂੜੀ ਆ ਤੀਰਥ ਹੀ ਨਹੀਂ ਲੋਚਦੇ। ਗੁਰੂ ਨਾਨਕ ਵੀ ਇਹੋ ਜਿਹੇ ਗੁਰਸਿੱਖਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਉਂਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਗੁਰੂ ਨਾਨਕ ਜੀ ਵੀ ਇਹੋ ਜਿਹੇ ਗੁਰਸਿੱਖਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਉਂਦੇ ਨੇ। ਇਹ ਮੇਰੀ ਬੇਨਤੀ ਹੈ, ਬੇਨਤੀ ਜਿਨ੍ਹਾਂ ਦਾ ਕੱਲ ਆਗਮਨ ਦਿਨ ਹੈ ਨਾ, ਉਹ ਨਾਮ ਜਪਣ ਵਾਲਿਆਂ ਦਾ, ਬੰਦਗੀ ਕਰਨ ਵਾਲਿਆਂ ਦਾ ਬੜਾ ਹੀ ਸਤਿਕਾਰ ਕਰਦੇ ਨੇ। ਅਸੀਂ ਵੀ ਕਮਾਈ ਵਾਲਿਆਂ ਦਾ ਸਤਿਕਾਰ ਕਰੀਏ, ਅਸੀਂ ਵੀ ਨਾਮ ਜਪਣ ਵਾਲਿਆਂ ਦਾ, ਬੰਦਗੀ ਵਾਲੀਆਂ ਰੂਹਾਂ ਦਾ ਸਤਿਕਾਰ ਕਰੀਏ। ਜੋ ਉਹ ਬਚਨ ਕਰਨ, ਯਤਨ ਕਰੋ ਉਹਨਾਂ ਦੇ ਇੱਕ ਇੱਕ ਬਚਨ ਨੂੰ ਕਮਾਉਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜਿਵੇਂ ਜੀ। ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ, ਇੱਕ ਵਾਰੀ ਪੜਿਓ, ਕੋਈ ਰਸਨਾ ਮੰਝੀ ਨਾ ਰਹਿ ਜੀ। ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਖ ਕੀ, ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਪੜੋ ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਖ ਕੀ, ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਕਰੋਗੇ ਕਿਰਪਾ, ਅਖੀਰ ਤੇ 2-4 ਮਿੰਟ ਫਿਰ ਸਮਾਪਤੀ। ਦਾਸ ਬੋਲੇ ਮੇਰੇ ਤੋਂ ਵੱਧ ਵੀਰ ਫਿਰ ਭੈਣਾ, ਗੱਜ ਕੇ ਮੰਗ ਲੋ ਨਾਮ ਜਪਣ ਵਾਲਿਆਂ ਦੀ ਚਰਨ ਧੂੜੀ। ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਪੁਰਬ ਤੇ ਵੱਡੀ ਦਾਤ ਮੰਗੋ, ਵੱਡੀ ਦਾਤ। ਮਹਾਰਾਜ ਕਿਰਪਾ ਕਰੋ, ਨਾਮ ਜਪਣ ਵਾਲਿਆਂ ਦੀ ਸੰਗਤ ਦੇ ਦਿਓ, ਕਿਰਪਾ ਕਰੋ। ਅੰਤਰ ਜਾਮੀ ਪੁਰਖ ਬਿਠਾਤੇ, ਅੰਤਰ ਜਾਮੀ ਪੁਰਖ
ਗੱਜ ਕੇ ਸ਼ਰਦਾ ਮਨ ਕੀ ਪੂਰੇ, ਸ਼ਰਦਾ ਮਨ ਕੀ ਪੂਰੇ, ਸ਼ਰਧਾ ਮਨ ਕੀ ਪੂਰੇ, ਬੋਲੋ ਵੀਰੋ ਸ਼ਰਧਾ ਮਨ ਕੀ ਪੂਰੇ, ਸ਼ਰਦਾ ਵਾਹ ਜੀ ਨਾਨਕ ਦਾਸ ਇਹ ਸੁਖ ਮੰਗੇ, ਨਾਨਕ ਦਾਸ ਇਹ ਸੁਖ ਮੰਗੇ, ਨਾਨਕ ਦਾਸ ਹੈ ਸੁਖ ਮੰਗੇ, ਨਾਨਕ ਦਾਸ ਹੈ ਸੁਖ ਬੋਲੋ ਗੱਜ ਕੇ ਮੰਗੇ। ਨਾਨਕ ਵਾਹ ਜਿਮੋ ਕੋ ਕਰ ਸੰਤਨ ਕੀ ਕਰ, ਜਿਮੋ ਕੋ ਕਰ, ਜਿਮੋ ਕੋ ਕਰ, ਬੋਲੋ ਮੋ ਕਰ, ਮੋ ਕਰ, ਮੋ ਕਰ, ਜਿਮੋ ਕੋ ਕਰ, ਮੋ ਕਰ, ਜਿਮੋ ਕੋ ਕਰ ਸੰਤਨ ਕੀ ਤੂਰੇ, ਮੋ ਕਰ ਸੰਤਨ ਕੀ ਤੂਰੇ, ਮੁਖਕਾਰ ਸੰਤਨ ਕੀ ਧੂਰੇ, ਮੁਖਕਾਰ ਸੰਤਨ ਕੀ ਧੂਰੇ। ਭੈਣਾ ਗੱਜ ਕੇ ਮੁਖਕਾਰ ਸੰਤ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸਾਰਿਆਂ ਦੀ ਆਵਾਜ਼ ਆਵੇ ਵਾਹਿਗੁਰੂ 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 ਤੁਹਾਡੀ ਆਵਾਜ਼ ਸੁਣਨੀ ਪਿਆਰਿਓ ਗੱਜ ਕੇ ਵਾਹਿਗੁਰੂ 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 ਜਨ ਨਾਨਕ ਤੂਰ ਮੰਗੇ ਤਿਸ ਗੁਰ ਸਿੱਖ ਕੀ, ਬੋਲੋ ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾਵੇ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਸਾਹਿਬ ਕਿਰਪਾ ਕਰਨ। ਕੱਲ ਪਿਤਾ ਜੀ ਦਾ ਆਗਮਨ ਦਿਨ ਨੇ, ਵੱਡੇ ਕੋਲੋਂ ਵੱਡੀਆਂ ਦਾਤਾਂ ਸਾਨੂੰ ਮਿਲਣ, ਵੱਡੀ ਦਾਤ ਬੰਦਗੀ ਦੀ ਦਾਤ, ਵੱਡੀ ਦਾਤ ਬੰਦਗੀ ਵਾਲਿਆਂ ਦੀ ਸੰਗਤ ਦੀ ਦਾਤ,
ਵੱਡੀ ਦਾਤ ਗੁਰੂ ਦੇ ਬਚਨਾਂ ਨੂੰ ਕਮਾਉਣ ਦੀ ਦਾਤ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਵੱਡੀ ਦਾਤ ਅੰਮ੍ਰਿਤ ਵੇਲੇ ਦੀ ਦਾਤ, ਵੱਡੀ ਦਾਤ ਬਾਣੀ ਦੇ ਉੱਤੇ ਸ਼ਰਧਾ ਤੇ ਭਰੋਸੇ ਦੀ ਦਾਤ। ਇਹ ਸਤਿਗੁਰੂ ਸਾਡੇ ਸਾਰਿਆਂ ਦੀ ਝੋਲੀ 'ਚ ਪਾਉਣ। ਕੀਰਤਨ ਦੀ ਸਮਾਪਤੀ। ਭੁੱਲ ਚੁੱਕ ਦੀ ਖਿਮਾ। 27 ਤਰੀਕ ਬੁੱਧਵਾਰ ਅਗਲੇ ਜੋ ਮਹੀਨਾਵਾਰੀ ਚੁਪਹਿਰਾ ਜਪ ਤਪ ਸਮਾਗਮ 10 ਤੋਂ 4 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਹੋਣਾ ਹੈ। ਸਭ ਨੂੰ ਮੈਂ ਬੇਨਤੀ ਕਰਦਾ, ਜਿਹੜੇ ਪਹੁੰਚਦੇ ਹੋ ਤੁਸੀਂ ਤੇ ਆਉਣਾ ਹੀ ਹੈ, ਹੋਰਨਾਂ ਨੂੰ ਵੀ ਪ੍ਰੇਰਨਾ ਕਰਕੇ ਲਿਆਇਓ। ਉਸ ਦਿਨ ਇਉਂ ਪ੍ਰਤੀਤ ਹੁੰਦਾ ਜਿਵੇਂ ਉੱਥੇ ਬਾਬਾ ਦੀਪ ਸਿੰਘ ਨਾਲ ਪ੍ਰਤੱਖ ਚੌਂਕੜਾ ਮਾਰ ਕੇ ਬੈਠੇ ਹੁੰਦੇ, ਤੇ ਜਿਹੜਾ ਜਿਵੇਂ ਵਾਹ ਸਤਿ ਸ੍ਰੀ ਤੇ ਅਕਾਲ। ਜਿਹੜਾ ਜਿਵੇਂ ਜੋਦੜੀਆਂ ਕਰਦਾ ਹੈ ਨਾ ਬਾਬਾ ਜੀ, ਉਦਾਂ ਹੀ ਝੋਲੀਆਂ ਭਰੀ ਜਾਂਦੇ ਨੇ। ਚੁਪਹਿਰੇ ਵਿੱਚ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। 25 ਤਰੀਕ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਅੰਮ੍ਰਿਤਸਰ ਸਾਹਿਬ ਲਿਖਣ ਭਗਤੀ ਦੇ ਨਾਲ ਜੋ ਲਹਿਰ ਭਾਈ ਸਾਹਿਬ ਜੀ ਵੱਲੋਂ ਚਲਾਈ ਗਈ ਸੀ, ਉਹਦਾ ਇਨਾਮ ਵੰਡ ਸਮਾਗਮ ਰੱਖਿਆ। ਕੱਲ ਜਦੋਂ ਮੀਟਿੰਗ ਹੋਈ ਸੀ ਉੱਥੇ ਵੀ ਮੈਂ ਇੱਕ ਚੀਜ਼ ਕਹੀ ਸੀ, ਮੈਂ ਕਿਹਾ ਸਾਰੀਆਂ ਸੇਵਾਵਾਂ ਜਿਵੇਂ ਰਾਮ ਤੀਰਥ ਰੋਡ ਤੇ ਸਕੂਲ ਹੈ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ, ਹੋਰ ਕਾਰਜ ਪਿਤਾ ਜੀ ਕਰਵਾ ਰਹੇ, ਤੇ ਇਹ ਸਮਾਗਮ ਦੀ ਸੇਵਾ ਮੈਂ ਗਰੀਬ ਦੀ ਝੋਲੀ 'ਚ ਪਾਈ। ਕਹਿੰਦੇ ਇਹ ਤੂੰ ਕਰਨਾ। ਮੈਂ ਕਿਹਾ ਆਪ ਜੀ ਰਸਨਾ ਤੋਂ ਬਚਨ ਕੀਤਾ ਤੇ ਇਹ ਪੁਗਵਾ ਵੀ ਲੈਣਾ। ਬਚਨ ਤੁਹਾਡਾ ਤੇ ਸੰਗਤਾਂ ਦੇ ਰਾਹੀਂ ਵਰਤ ਕੇ ਇਹ ਪੂਰਾ ਹੋਣਾ। ਤੇ ਇਹ 25 ਤਰੀਕ ਦਾ ਸਮਾਗਮ ਹੈ। ਜਿਹੜੀਆਂ ਸੰਗਤਾਂ ਪਹੁੰਚ ਸਕੋ ਪਹੁੰਚਿਓ, ਜਿਹੜੇ ਘਰਾਂ 'ਚ ਬਹਿ ਕੇ ਆਨੰਦ ਲੈਣਾ ਚਾਹੁੰਦੇ ਹੋਵੋ 8 ਤੋਂ 11 ਵਜੇ ਦਾ ਰਾਤੀ ਸਮਾਂ PTC ਸਿਮਰਨ ਤੇ ਲਾਈਵ ਵੀ ਆਏਗਾ ਪ੍ਰੋਗਰਾਮ, ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। 27 ਤਰੀਕ ਨੂੰ ਉਹਦੇ ਵਿੱਚ ਕਿਸੇ ਨੂੰ ਛੁੱਟੀ ਨਹੀਂ, ਉਹਦੇ 'ਚ ਮਾਫੀ ਨਹੀਂ, ਉਹਦੇ ਵਿੱਚ ਸਭ ਨੇ ਪਹੁੰਚਣਾ। ਚੁਪਹਿਰਾ ਜਪ ਤਪ ਸਮਾਗਮ ਸਾਰਿਆਂ ਨੇ ਦਰਸ਼ਨ ਦੇਣੇ। ਤੇ ਇਹ 20 ਤਰੀਕ ਦਾ ਪ੍ਰੋਗਰਾਮ ਵੀ ਆਪਣੇ ਹਿਰਦਿਆਂ ਤੇ ਪੱਕਾ ਹੀ ਲਿਖ ਲਓ। ਕਿੱਡੀ ਦੂਰੋਂ ਸੰਗਤਾਂ ਆਉਂਦੀਆਂ ਨੇ, ਤੇ ਸ਼ਹਿਰ ਵਾਲੇ ਜਿਹੜੇ ਆਉਂਦੇ ਉਹਨਾਂ 10 ਨੂੰ ਹੋਰ ਲਿਆਇਆ ਕਰੋ ਨਾਲ, ਤੇ ਗੁਰੂ ਜੀ ਦੀਆਂ ਖੁਸ਼ੀਆਂ ਲਿਆ ਕਰੋ। ਗੁਰੂ ਹਰਗੋਬਿੰਦ ਪਾਤਸ਼ਾਹ ਪ੍ਰਤੱਖ ਬਹਿੰਦੇ ਨੇ, ਪ੍ਰਤੱਖ ਬੈਠੇ ਹੋਏ ਨੇ ਇਸ ਵੇਲੇ, ਤੇ ਮੇਰਾ ਪੱਕਾ ਵਿਸ਼ਵਾਸ ਹੈ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪ੍ਰਤੱਖ ਬਹਿ ਕੇ ਸਾਨੂੰ ਦਾਤਾਂ ਵੰਡਦੇ ਨੇ। ਤੇ ਇਹ ਦਿਨ ਨੂੰ ਵੀ ਆਪਣੇ ਹਿਰਦਿਆਂ ਤੇ ਲਿਖ ਲਓ। ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। 26 ਤਰੀਕ ਨੂੰ ਵੀ ਸੰਪਟ ਪਾਠਾਂ ਦੇ ਅੱਜ ਆਰੰਭ ਹੋਏ ਨੇ। ਸੰਪਟ ਪਾਠ ਭਾਈ ਸਾਹਿਬ ਜੀ ਦੀ ਦੇਹ ਅਰੋਗਤਾ ਲਈ, ਹੋਰ ਜਿਹੜੇ ਕਾਰਜ ਚੱਲ ਰਹੇ ਉਹਨਾਂ ਦੀ ਚੜ੍ਹਦੀ ਕਲਾ ਲਈ। ਤੇ 26 ਤਰੀਕ ਨੂੰ ਭੋਗ ਪੈਣੇ ਨੇ ਰਾਮ ਤੀਰਥ ਰੋਡ 12 ਤੋਂ 2 ਉਹ ਸਮਾਗਮ। 27 ਦਾ ਚੁਪਹਿਰਾ ਹੈ। ਗੁਰੂ ਕਿਰਪਾ ਕਰੇ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 27 ਤਰੀਕ ਆ ਰਹੀ ਹੈ, 27 ਅਪ੍ਰੈਲ ਬੁੱਧਵਾਰ, ਜੋ ਮਹੀਨਾਵਾਰੀ ਚੁਪਹਿਰਾ ਜਪ ਤਪ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਮੇਰੀ ਸਭ ਨੂੰ ਬੇਨਤੀ, ਪਰਿਵਾਰਾਂ ਸਮੇਤ ਪਹੁੰਚਿਓ। ਔਰ ਜਿਹੜੀਆਂ ਸੰਗਤਾਂ ਰੂਟੀਨ ਨਾਲ ਪਹੁੰਚਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਜਪ ਤਪ ਸਮਾਗਮ ਵਿੱਚ ਇਦਾਂ ਫੀਲਿੰਗ ਆਉਂਦੀ ਹੈ, ਇਦਾਂ ਮਹਿਸੂਸ ਹੁੰਦਾ ਹੈ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਪ੍ਰਤੱਖ ਚੌਂਕੜਾ ਮਾਰ ਕੇ ਬੈਠੇ ਹੋਣ। ਔਰ ਜਿਹੜੀਆਂ ਸੰਗਤਾਂ ਮਨੋ ਕਾਮਨਾਵਾਂ ਲੈ ਕੇ ਆਉਂਦੀਆਂ ਨੇ, ਬਾਬਾ ਜੀ ਉਹਨਾਂ ਦੇ ਕਰਮਾਂ ਦੇ ਵਿੱਚ ਉਸੇ ਤਰ੍ਹਾਂ ਜੋ ਲੀਕਾਂ ਪਾਈ ਜਾਂਦੇ ਨੇ, ਮਾੜੇ ਕਰਮਾਂ ਦੇ ਚਿੱਠੀਆਂ ਨੂੰ ਉਸ ਦਿਨ ਬਹਿ ਕੇ ਆਪ ਮਹਿਸੂਸ ਹੁੰਦੀ ਇਹ ਚੀਜ਼ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਮਾੜੇ ਕਰਮਾਂ ਦੇ ਚਿੱਠੀਆਂ ਨੂੰ ਪਾੜਦੇ ਨੇ। ਤੇ ਮੇਰੀ ਸਭ ਨੂੰ ਬੇਨਤੀ ਹੈ ਜੀ, ਵਹੀਰਾਂ ਕੱਟ ਕੇ ਪਰਿਵਾਰਾਂ ਸਮੇਤ ਜੋ ਸਾਰੀ ਸੰਗਤ ਨੇ 27 ਤਰੀਕ ਸਵੇਰੇ 9 ਵਜੇ ਪਹੁੰਚਿਓ। ਲੰਗਰ ਪ੍ਰਸ਼ਾਦ ਛਕ ਕੇ 10 ਵਜੇ ਤੋਂ ਚੌਂਕੜੇ ਮਾਰ ਕੇ ਬਹਿ ਜਾਣਾ। ਜੋ ਚੁਪਹਿਰਾ ਜਪ ਤਪ ਸਮਾਗਮ 10 ਤੋਂ 11:30 ਵਜੇ ਤੱਕ ਜਪਜੀ ਸਾਹਿਬ ਜੀ ਦੇ ਪਾਠ, ਕਥਾ ਕੀਰਤਨ 11:30 ਤੋਂ 1 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, 1 ਤੋਂ 2 ਬਾਹਰੋਂ ਆਏ ਜੋ ਜਥੇ ਉਹ ਕੀਰਤਨ ਕਰਨਗੇ। ਨਾਲ ਜੋ ਹੋਰ ਰੂਹਾਂ ਆਈਆਂ ਹੁੰਦੀਆਂ ਨੇ ਪਿਆਰ ਵਾਲੇ ਸੱਜਣ, ਉਹ ਤਕਰੀਬਨ 1 ਤੋਂ 2:15 ਤੱਕ 2:15 ਤੋਂ ਸਮਾਪਤੀ ਤੱਕ ਦਾਸ ਕੀਰਤਨ ਦੁਆਰਾ ਤੁਹਾਡੇ ਦਰਸ਼ਨ ਕਰੇਗਾ। ਸਭ ਨੂੰ ਬੇਨਤੀ, ਪਰਿਵਾਰਾਂ ਸਮੇਤ ਪਹੁੰਚਿਓ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਨਾਲ, Facebook ਪੇਜ ਤੇ, PTC ਸਿਮਰਨ ਦੇ YouTube ਚੈਨਲ Facebook ਪੇਜ ਤੇ ਲਾਈਵ ਦਿਖਾਇਆ ਜਾਏਗਾ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ।
ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।